अस्सलामुअलैकुम सत श्री अकाल प्रणाम दोस्तों एक पिंड पंजाब का चैनल ਦੇ ਵਿੱਚ ਅੱਜ ਸਾਡੇ ਨਾਲ ਬਾਬਾ ਫਕੀਰੀਆ जुड़े हुए हैं जी गलबात का सिलसिला जारी है नाल राणा भाई लियाज साहब भी नाल है जी अब्दुलरहमान दानिश साहब भी नाल है ते खट्टियां मिठियां गल्लां का सिलसिला जारी है जी अपना फिर गपशप करते बाबा जी हुण हाँ जी बाबा जी हुण तू मैं क्या लगा सी करन गल ਜਿਹੜੀ कर ला ਉਹ ਤਾਂ ਗੱਲ ਹੁੰਦੀ ਸੀ ਛਲੇਡੇ ਬਾਰੇ आहो सलेडे दी अच्छा ਤੁਸੀਂ ਇਹ ਦੱਸੋ ਬਾਬਾ ਜੀ ਛਲੇਡਾ ਬਹੁਤ ਸਾਰੇ ਲੋਕ ਕਹਿੰਦੇ ਕਿ ਛਲੇਡੇ ਦਾ ਵਜੂਦ ਹੈ ਕੀ ਹੁੰਦਾ ਪੰਜਾਬੀ ਆਪਣੇ ਕਲਚਰ ਉਹ ਜਿਹੜਾ ਨਾ ਸਲੇਡਾ ਨਾ ਜਿਹੜਾ ਸਲੇਡਾ ਉਹ ਸਲੇਡਾ ਕੁਛ ਵੀ ਨਹੀਂ ਹੁੰਦਾ ਕਈ ਬੰਦੇ ਹੁੰਦੇ ਆ ਡਰੂ ਉਹ ਆਪਣੇ ਪਰਛਾਵੇਂ ਤੋਂ ਆਪ ਹੀ ਡਰ ਜਾਂਦੇ ਆ ਹਨੇਰੇ 'ਚ ਉਹਨੂੰ ਫਿਰ ਡਰ ਦੇ ਨਾਲ ਹੀ ਉਹ ਚੀਜ਼ਾਂ ਨਜ਼ਰ ਆਉਂਦਾ ਇੱਦਾਂ ਦੀਆਂ ਚੀਜ਼ਾਂ ਗੱਲਾਂ ਜਿਹੜੀਆਂ ਸੁਣੀਆਂ ਹੁੰਦੀਆਂ ਜਿਹੜਾ ਸਲੇਡਾ ਨਾ ਸਲੇਡਾ ਸਲੂਡਾ ਕੋਈ ਨਹੀਂ ਇੱਕ ਬੰਦੇ ਚੰਗੇ ਪੜ੍ਹੇ ਲਿਖੇ ਨੇ ਚੰਗੇ ਦੀਨਦਾਰ ਬੰਦੇ ਨੇ ਗੱਲ ਸੁਣਾਈ ਉਹਨੇ ਕਿਹਾ ਵੀ ਇਹ ਜਿਹੜਾ ਸਲੇਡਾ ਨਾ ਸਲੇਡਾ ਨਹੀਂ ਇਹ ਕਈ ਜਨਾਤ ਆ ਨਾ ਜਿਹੜੀ ਜਨਾਤ ਹੁੰਦੇ ਆ ਕਈ ਸ਼ਰਾਰਤੀ ਬੰਦੇ ਉਹ ਆਪਣੇ ਮਖਲੂਕ ਮਨ ਕੋਈ ਬੰਦੇ ਸਹੀ ਹੁੰਦੇ ਆ ਕਈ ਵਿੱਚ ਹਰਾਮੀ ਹੁੰਦੇ ਆ ਉਹ ਜਿਹੜੇ ਜਨਾਤ ਹੁੰਦੀ ਆ ਨਾ ਇੱਦਾਂ ਦੀ ਉਹ ਜਿਹੜੀ ਜਨਾਤ ਆ ਜਿਹੜੀ ਜਨਾਤ ਦੇਹ ਪਲਟ ਲੈਂਦੀ ਆ ਜਨਾਤ ਆ ਨਾ ਜਿਹੜੀ ਉਹ ਨਿਆਣਾ ਵੀ ਬਣ ਜਾਂਦਾ ਤਾਂ ਸਿਆਣਾ ਵੀ ਬਣ ਜਾਂਦਾ ਜਿਵੇਂ ਜਾਣੀ ਉਹਨੇ ਦੱਸਿਆ ਮੈਨੂੰ ਉਹ ਜਨਾਤ ਹੀ ਬੰਦੇ ਨੂੰ ਡਰਾਉਂਦੀ ਆ ਉਹੀ ਫਰਜ਼ ਕੀਤਾ ਵੀ ਹੁਣ ਬਾਬਾ ਬਣ ਗਿਆ ਬੈਠਾ ਉਹ ਘੜੀ ਕੇ ਬਾਅਦ ਕੋਈ ਸ਼ੈ ਹੋਰ ਬਣ ਗਈ ਉਹ ਇਹ ਜਿਹੜੀ ਇਹ ਫਿਤਰ ਦਾ ਇਹ ਜਨਾਤ ਵਿੱਚ ਆ ਸਲੇਡਾ ਦਾ ਕੋਈ ਹੈ ਹੀ ਨਹੀਂ ਸਲੇਡਾ ਕੋਈ ਨੁਕਸਾਨ ਡਰ ਕੇ ਬੰਦੇ ਕਈ ਮਰ ਜਾਂਦੇ ਆ ਬਿਮਾਰ ਹੋ ਜਾਂਦੇ ਡਰਾਉਂਦਾ ਬਹੁਤ ਹੈ ਨੁਕਸਾਨ ਹੀ ਆ ਉਹ ਹੈਗਾ ਸ਼ਰਾਰਤੀ ਬੰਦੇ ਦਾ ਕੰਮ ਸਾਡਾ ਆਪਣੇ ਨਾਲ ਬੀਤਿਆ ਵਾਕਿਆ ਵਾ ਹਾਂ ਸੁਣਾ ਉਹ ਬਾਈ ਅਸਲ ਨਾ ਚੰਗਾ ਭਲਾ ਜਵਾਨ ਬੰਦਾ ਹੁੰਦਾ ਸੀ ਆਹੋ ਉਂਝ ਵੀ ਦਲੇਰ ਵੀ ਹੈਗਾ ਸੀ ਸਾਡਾ ਨਾ ਉਸ ਵੇਲੇ ਰਾਹ ਹੁੰਦਾ ਸੀ ਘਰ ਨੂੰ ਮਰਬੇ ਜਾਣ ਦਾ ਜਿਹੜਾ ਡੰਡੀ ਕਬਰਸਤਾਨ ਵਾਲੀ ਬਹੁਤ ਚੱਲਦੀ ਹੁੰਦੀ ਸੀ ਯਾਨੀ ਅਸੀਂ ਜਦੋਂ ਇਕੱਲਿਆਂ ਨੇ ਪੈਦਲ ਜਾਣਾ ਤੇ ਇੱਧਰ ਦੀ ਜਾਂਦੇ ਆਉਂਦੇ ਹੁੰਦੇ ਸੀ ਤੇ ਇੱਥੇ ਨਾ ਤਹਿਸੀਲਦਾਰਾਂ ਦਾ ਬਾਗ ਹੁੰਦਾ ਸੀ ਬਾਗ ਦੇ ਨਾਲ ਉਹ ਕੰਧ ਬਣੀ ਹੁੰਦੀ ਸੀ ਐਡੀ ਤਕਰੀਬਨ ਕੱਚੀ ਮਿੱਟੀ ਦੀ ਕੰਧ ਤੁਸੀਂ ਵੀ ਦੇਖੀ ਹੋਊ ਸ਼ਾਇਦ ਉਹਦੇ ਨਾਲ ਦੀ ਡੰਡੀ ਜਾਂਦੀ ਸੀ ਤੇ ਇਹਦੇ ਨਾਲ ਉਹਦੇ ਬਾਗ ਹੁੰਦਾ ਸੀ ਇੱਥੇ ਦਿਨ ਛਿਪਣ ਵਾਲਾ ਸੀਗਾ ਤੇ ਭਾਈ ਅਬਦੁਲ ਨਾ ਮਰਬਿਓਂ ਉੱਥੋਂ ਦੇ ਘਰ ਨੂੰ ਚੱਲਿਆ ਜਦੋਂ ਘਰ ਨੂੰ ਚੱਲਿਆ ਤੇ ਉਹ ਕੰਧ ਦੇ ਨਾਲ ਨਾ ਏਦਾਂ ਢੋਲ ਲਾ ਕੇ ਤੇ ਏਦਾਂ ਥੱਲੇ ਨੂੰ ਨੀਵੀਂ ਪਾ ਕੇ ਤੇ ਬੈਠਾ ਬੰਦਾ ਕਹਿੰਦਾ ਉਹਦੇ ਤੇ ਦਿਨ ਤੇ ਆਇਆ ਵੀ ਛਲੇਡਾ ਬੈਠਾ ਆਹੋ ਡਰ ਗਿਆ ਦਿਨ ਦਾ ਮਤਲਬ ਮੁੱਕਣ ਵਾਲਾ ਦਿਨ ਖਤਮ ਹੋਣਾ ਸ਼ਾਮ ਦਾ ਵੇਲਾ ਸੀ ਸ਼ਾਮ ਦਾ ਟਾਈਮ ਸੀ ਉਹਦੇ ਪੱਕੀ ਦਿਨ 'ਚ ਗੱਲ ਆ ਗਈ ਵੀ ਇਹ ਨਾ ਛਲੇਡਾ ਬੈਠਾ ਵਾ ਤੇ ਉਹ ਕਹਿੰਦਾ ਮੇਰੇ ਦਿਨ 'ਚ ਆ ਗਈ ਵੀ ਸੁਣਿਆ ਲੋਕਾਂ ਤੋਂ ਏਦਾਂ ਸੁਣਦੇ ਸੀ ਵੀ ਜਦੋਂ ਇਹਦੇ ਜੁੱਤੀਆਂ ਮਾਰੀਏ ਨਾ ਸਿਰ 'ਚ ਤੇਰੇ ਦੇਹ ਨਹੀਂ ਪਟਦਾ ਤੇਰੇ ਦੇਹ ਨਹੀਂ ਫਿਰ ਪਲਟਦਾ ਤੇ ਇਹ ਨਾ ਫਿਰ ਕਾਬੂ ਆ ਜਾਂਦਾ ਉਹਨੇ ਪੱਕਾ ਧਈਆ ਕਰ ਲਿਆ ਵੀ ਹੈਗਾ ਇਹ ਛਲੇਡਾ ਹੀ ਆ ਤੇ ਮੈਂ ਹੁਣ ਜੁੱਤੀਆਂ ਮਾਰਨੀਆਂ ਉਹਨੇ ਜੁੱਤੀ ਲਾਈ ਲਾ ਕੇ ਤੇ ਉਹਨੂੰ ਕੁੱਟਣ ਲੱਗ ਪਿਆ ਅੱਛਾ ਉਹ ਭਾਈ ਜੀ ਰੋਣ ਲੱਗ ਪਿਆ ਕਿਉਂ ਉਹਨੇ ਕਿਹਾ ਮੈਨੂੰ ਭਾਈ ਅਜੇ ਗੱਲ ਹੀ ਮਾਰੀ ਜਾਂਦਾ ਤੂੰ ਯਾਰ ਅੱਛਾ ਉਹਨੇ ਕਿਹਾ ਕਾਲਜ ਉਹਦੀ ਜੂਬਾ ਜਿਹੜਾ ਸੀ ਕਮਾਉਣ ਦਾ ਅੱਛਾ ਜੂਬਾ ਬੈਠਾ ਛਲੇਡਾ ਜੂਬਾ ਸੀ ਕਮਾਉਣ ਦਾ ਅੱਛਾ ਇਹਦਾ ਜੀਜੇ ਦਾ ਮੁੰਡਾ ਉਹ ਕਹਿੰਦਾ ਮੈਨੂੰ ਤਾਂ ਪਤਾ ਲੱਗਾ ਵੀ ਇਹਦਾ ਜੂਬਾ ਛਲੇਡਾ ਸਮਝ ਕੇ ਕੁੱਟੀ ਉਹਦੇ ਵੀ ਚੰਗੇ ਸ਼ੁਕਰ ਹੁੰਦਾ ਰਿਹਾ ਯਾਰ ਬਹੁਤ ਬਾਅਦ ਚਾਚਾ ਪੈਂਦਾ ਰਿਹਾ ਕਹਿੰਦਾ ਉਹ ਮੈਨੂੰ ਪੁੱਛਣ ਲੱਗ ਪਿਆ ਮੈਨੂੰ ਕੁੱਟਦਾ ਕਾਹਤੋਂ ਕੋਈ ਗੱਲ ਤਾਂ ਦੱਸ ਬੰਦੇ ਕਹਿੰਦੇ ਪਾਣੀ ਲਾਣ ਜਾਂਦੇ ਸਾਨੂੰ ਰਾਤ ਨੂੰ ਬੱਕਰੀ ਦੀਆਂ ਆਵਾਜ਼ਾਂ ਭੇਡ ਦੀਆਂ ਆਵਾਜ਼ਾਂ ਐਵੇਂ ਉਹ ਕੰਨ ਹੀ ਵੱਜਦੇ ਆ ਉਹਨਾਂ ਦੇ ਕੁਝ ਹਾਂਜੀ ਮੈਂ ਕਹਿੰਦਾ ਇਹ ਸ਼ਰਾਰਤਾਂ ਕਹਿੰਦੇ ਉਹ ਜਨਾਤ ਜਿਹੜੇ ਸ਼ਰਾਰਤੀ ਹੁੰਦੇ ਆ ਨਾ ਉਹ ਕਰ ਦਿੰਦੇ ਆ ਇਨਸਾਨਾਂ ਨੂੰ ਡਰਾਉਂਦੇ ਆ ਉਹ ਕਹਿੰਦੇ ਇਹ ਨਾ ਬੜਾ ਨਾਚ ਕਰਦੇ ਆ ਬਾਬਾ ਜੀ ਤੁਸੀਂ ਇਹ ਦੱਸੋ ਕਿ ਇੱਕ ਦਫਾ ਨਾ ਬਜ਼ੁਰਗ ਵੀ ਕਹਿੰਦੇ ਇੱਕ ਆਪਣੇ ਖਾਲ ਤੇ ਜਾਂਦੇ ਲੋਕਾਂ ਨੇ ਦੇਖਿਆ ਇਹ ਗੱਲ ਬੜੀ ਸੁਣੀ ਇਹ ਬੜੀ ਆਪਣੇ ਜ਼ਿਮੀਦਾਰ ਪਰਾਈਆਂ ਚ ਜਾਂਦੇ ਸੀ ਇਹ ਤਾਂ ਵਾਕਿਆ ਵੀ ਹੋਇਆ ਯਾਰ ਮਤਲਬ ਸਾਡੇ ਦੋ ਬੰਦੇ ਕਹਿ ਲੋ ਦਾਇਆ ਵੀ ਹੋਏ ਆ ਉਹ ਗੁਰਦੁਆਰਿਆਂ ਦਾ ਨੇ ਸ਼ਫੀ ਵੀ ਮਰਿਆ ਸ਼ਫੀ ਦੇ ਨਾ ਮੈਂ ਹਲਕਾ ਜਿਹਾ ਬੜੇ ਢੇਰ ਦੀ ਗੱਲ ਆ ਉਹ ਸ਼ਫੀ ਦੇ ਮਾਰਿਆ ਤੱਫਾ ਹਾਂਜੀ ਉਹ ਤੇ ਤੋਂ ਉਮਰ 'ਚ ਕਿੰਨਾ ਕੁ ਬੜਾ ਸੀ ਉਹ ਛੱਪੀ ਤਾਂ ਜਵਾਨ ਸੀ ਵਿਆਹਿਆ ਹੋਇਆ ਸੀ ਉਹ ਮੈਨੂੰ ਚੱਕ ਆ ਉਦੋਂ ਤਾਏ ਆਲਮਗੀਰ ਨੇ ਦੇਖਿਆ ਉਹ ਇਸ ਡੰਡੀ ਦੇ ਉੱਤੇ ਨਾ ਉਹ ਘੁੰਮਦਾ ਗੇੜਾ ਮਾਰਦਾ ਪਿਆ ਹੈਗਾ ਉਹ ਵੀ ਜਨਾਤ ਹੀ ਸੀ
ਅਕਸਰ ਉਹ ਤਾਂ ਕਹਿੰਦੇ ਦੇਖਣ ਚ ਆਉਂਦਾ ਰਿਹਾ ਬੰਦਿਆਂ ਨੂੰ। ਹੈਗਾ ਜਨਾਤ ਇਹ ਸੀ, ਹੈਗਾ ਸੀ ਉਹ ਮੁਸਲਮਾਨ ਠੀਕ ਠਾਕ, ਉਹ ਗੈਰ ਸ਼ਰੀਫ ਮਜਮੀ ਸੀਗਾ। ਸ਼ਰੀਫ ਸੀ, ਨਮਾਜ਼ੀ ਪਰਹੇਜੀ ਆਦਮੀ ਸੀ, ਚਿੱਟਾ ਜੋੜਾ ਸੀ ਉਹਦਾ, ਦਾੜੀ ਚਿੱਟੀ, ਸਫੈਦ ਲਿਬਾਸ ਵੀ ਚਿੱਟਾ, ਕਿਸੇ ਕਿਸੇ ਨੂੰ ਉਹ ਦਿਖਦਾ ਸੀ ਲੰਬਾ ਬਹੁਤ ਸੀ, ਮੇਰੇ ਨਾਲੋਂ ਇੰਨਾ ਲੰਮਾ ਹੋਣਾ। ਬਹੁਤ ਕਿਤੇ ਕਿਤੇ ਨਜ਼ਰ ਆਇਆ ਕਿਤੇ ਕਿਤੇ ਕਿਤਾ ਆਲਮਗੀਰ ਨੇ ਦੇਖਿਆ, ਕਿਆ ਮੇਰੇ ਤੇ ਤਾਂ ਛਿੱਟੇ ਹੀ ਪਏ ਆ। ਛਿੱਟੇ ਪਏ। ਆਹੋ ਅੱਛਾ, ਉਹ ਕਿਦਾਂ ਪਏ ਛਿੱਟੇ? ਬਸ ਉਹ ਏਦਾਂ ਛਿੱਟੇ ਪਏ, ਮੈਨੂੰ ਉੱਥੇ ਕੁਛ ਨਹੀਂ ਦਿੱਤਾ। ਮਤਲਬ ਰਾਤ ਦਾ ਟਾਈਮ ਸੀ। ਨਹੀਂ ਦਿਸਦਾ, 11:26 ਤੇ ਪਾਣੀ ਤੁਹਾਡੇ ਤੋਂ ਬੰਦ ਹੁੰਦੇ 44 ਬੰਦੇ ਸੀ ਬਿਲਕੁਲ 11:26 ਤੇ, ਉਦੋਂ ਦੀ ਗੱਲ ਆ, ਬੜੇ ਚਿਰ ਦੀ ਗੱਲ ਹੈ। ਇਹ ਨੰਬਰਾਂ ਦਾ ਪਾਣੀ ਸਾਡੇ ਤੋਂ ਉੱਤੋਂ ਹੁੰਦਾ। ਆਹੋ ਆ 44 ਮਰਬਜ ਮੈਂ ਗਿਆ ਲਾਉਣ ਪਾਣੀ ਅੱਛਾ। ਉੱਥੇ। ਇਹ ਡੰਡੀ ਬਹੁਤ ਚੱਲਦੀ ਹੁੰਦੀ ਸੀ ਪੈਦਲ, ਬਹੁਤ ਇੱਧਰੋਂ ਲੋਕ ਸਾਰੇ ਇੱਧਰ ਨੂੰ ਆਉਂਦੇ ਜਾਂਦੇ। ਮੈਂ ਸਾਰਾ ਚੰਡੋ ਬਟਾਲਾ ਜੋਧਾ ਨਗਰੀ ਇੱਥੇ ਦੀ ਜਾਂਦੇ ਸੀ, ਮਾਲੂਵਾਲ ਦੇ ਵੀ ਕਈ ਜਾਂਦੇ ਗੋਜਰੇ ਦਾ ਹੀ ਰਸਤਾ ਸੀ। ਬੜਾ ਡੰਡੀ ਪੱਕੀ ਤੇ ਸੀ। ਤੂੰ ਤਾਂ ਨੱਕੇ ਤੇ ਪਾਣੀ ਬੰਨਣ ਲੱਗਾ ਨੂੰ। ਆਹੋ ਉੱਥੇ ਸੀ ਉਹ। ਦੇਖਿਆ ਮੈਂ ਤਾਂ ਇਦਾਂ ਹੀ ਦੇਖਿਆ ਵੀ ਬੰਦਾ ਬੈਠਾ ਇੱਥੇ, ਮੈਂ ਕਿਹਾ ਜੀ ਪਰਾਂ ਹੋ ਜਾਓ ਮਾੜਾ ਜਿਹਾ, ਮੈਂ ਚੱਕਣੀ ਹੈ ਠਾਡੋ ਨੇ ਤਾਂ ਦੇਖਿਆ, ਕੁਛ ਨਹੀਂ ਕਿਹਾ ਮੈਨੂੰ। ਇਹਦਾ ਮਤਲਬ ਬੰਦਾ ਤੁਹਾਨੂੰ ਨਜ਼ਰ ਆਇਆ। ਬੰਦਾ ਬੈਠਾ ਯਾਰ ਦੇਖੋ ਠੱਡ, ਮੈਂ ਚੱਕਣੀ ਸੀ, ਚੰਗਾ ਭਲਾ ਬੰਦਾ। ਮੈਂ ਤਾਂ ਉਦੋਂ ਐਡੀ ਗੌਰ ਨਹੀਂ ਕੀਤੀ, ਜੋੜਾ ਜੋੜਾ ਉਹਦਾ ਚੰਗਾ ਸਾਫ ਸੁਥਰਾ ਸੀ, ਸੋਹਣਾ ਬੰਦਾ। ਬਸ ਉਹ ਉੱਠਿਆ, ਉੱਠ ਕੇ ਉਹਨੇ ਅੰਦਰ ਪੁੱਠਾ ਹੱਥ ਮਾਰਿਆ, ਛਿੱਟੇ ਮੈਨੂੰ ਹੱਥ ਦਿਸਿਆ ਉਹਦਾ, ਫੇਰ ਨਹੀਂ ਉਹ ਦਿਸਿਆ, ਫੇਰ ਮੈਂ ਉੱਥੇ ਕੁਛ ਨਹੀਂ ਦਿਸਿਆ। ਉਹ ਮੈਨੂੰ ਚੱਕਰ ਆ ਗਿਆ, ਮੈਂ ਉੱਥੇ ਡਿੱਗ ਪਿਆ ਪਾਣੀ ਵਿੱਚ, ਬੇਹੋਸ਼ ਹੋ ਗਿਆ ਮੈਂ। ਅੱਛਾ, ਚੱਕਰ ਆ ਗਿਆ। ਆਹੋ ਫੇਰ ਉੱਥੇ ਉਹ ਡੰਡੀ ਦੇ ਉੱਤੇ ਸਵਾਰੀਆਂ ਸੀਆਂ ਬੁੜੀਆਂ, ਇੱਧਰ ਵੀ ਸੀਆਂ, ਇੱਧਰੋਂ ਜਾਣ ਵਾਲੀਆਂ, ਇੱਧਰ ਜਾਣ ਵਾਲੀਆਂ ਸੀਆਂ, ਦਿਨ ਦਾ ਟਾਈਮ ਸੀ। ਉਹ ਰੌਲਾ ਰੂਲਾ ਪਾਇਆ, ਜਾਨੂ ਖਾਰ ਜੀ ਇੱਥੇ ਇਹ ਪਾਣੀ ਲਾਉਣ ਰਾਂਝੂ ਸਹਾਈ ਸੀ ਨਾਲ, ਇਹ ਚਲੇ ਗਏ। ਸਾਡਾ ਕੋਈ ਜੰਮ ਰੰਗ ਸੀ, ਇਹਨਾਂ ਨੇ ਫੜ ਕੇ ਮੈਨੂੰ ਪਰਾਂ ਕੀਤਾ, ਪਰਾਂ ਕਰਕੇ ਪਾਣੀ ਬੰਨਿਆ, ਬੰਨ ਜਾਂਦਾ। ਉਹ ਤਾਂ ਇਕੱਲਾ ਹੀ ਸੀ ਪਹਿਲਾਂ ਜਦੋਂ। ਉਦੋਂ ਮੈਂ ਇਕੱਲਾ ਹੀ ਸੀ। ਤੇ ਇਹ ਸ਼ਫੀ ਦੇ ਤਾਂ ਤੱਫਾ ਲਗਾਇਆ ਸੀ ਨਾ, ਇਹਨੂੰ ਕਹਿੰਦੇ ਉਹਨੇ ਮਾਰੇ, ਮਰ ਗਿਆ ਸੀ। ਮਰ ਗਿਆ ਸੀ। ਉੱਥੇ ਬਹੁਤ ਹੋ ਗਿਆ। ਆਹੋ ਘਰ ਆ ਕੇ ਫੌਤ ਹੋਇਆ ਸੀ, ਲੈ ਆਂਦਾ ਸੀ ਚੱਕ ਕੇ ਸੈਕ ਦਾ ਸੂਕ ਦਾ। ਅੱਛਾ, ਫਿਰ ਮੈਂ ਗੱਲ ਹੋਰ ਬੜੀ ਕਰਦੇ ਹੁੰਦੇ ਆ, ਕਹਿੰਦੇ ਜਵਾਈ ਵਿਆਹ ਵਿੱਚ ਤੇ ਸੁੰਡੀ ਕਪਾਹ ਚ ਔਖੀ ਨਿਕਲਦੀ ਬੜੇ ਹੁਣ ਤਾਂ। ਜਵਾਈ ਜਿਹੜਾ ਵਿਆਹ ਵਿੱਚੋਂ ਫਿਰ ਉਹਨੇ ਔਖਾ ਹੀ ਨਿਕਲਣਾ। ਕਪਾਹ ਸੁੰਡੀ ਨੇ ਵੀ ਘਰ ਬਣਾਇਆ ਹੁੰਦਾ, ਉਹ ਵੀ ਆਲੇ ਦੁਆਲੇ ਰੂਮ ਹੁੰਦਾ ਉਹਦੇ, ਉਹ ਵੀ ਔਖੀ ਹੁੰਦੀ ਆ। ਉਹ ਜਵਾਈ ਦੀ ਕੁਛ ਤਾਂ ਟੌਰ ਵੀ ਹੁੰਦੀ ਆ, ਕੁਛ ਜਵਾਈ ਫਿਰ ਥੋੜਾ ਜਿਹਾ ਵਧਿਆ ਵੀ ਹੁੰਦਾ। ਵਧਿਆ ਇਹ ਜਵਾਈ ਵੀ ਚੱਜਦਾ ਹੋਵੇ ਨਾ, ਚਬਲ ਨਾ ਹੋਵੇ। ਇਸ ਗੱਲ ਦਾ ਸਹੀ ਗੱਲ ਹੈ ਗੱਲ ਤਾਂ ਉਹਦੀ ਨਹੀਂ, ਚੱਜ ਦਾ ਇਦਾਂ ਦੇ ਕੰਮ ਹੀ ਨਹੀਂ ਕਰਦਾ, ਚਵਲ ਹੀ ਕਰਦਾ। ਉਹ ਸਿਆਣਿਆਂ ਨੇ ਕਿਹਾ ਬਈ, ਕੋਈ ਬੰਦਾ ਕਹਿੰਦਾ ਯਾਰ ਮੀਂਹ ਪਿਆ ਕਾਲ ਨਹੀਂ ਆਖੇ, ਸਿਆਣੇ ਬੈਠਿਆਂ ਵਿਗਾੜ ਨਹੀਂ। ਉਹ ਕੋਲੋਂ ਹੋਰ ਉੱਠਿਆ, ਉਹਨੇ ਕਿਹਾ ਗੱਲ ਸੁਣ, ਮੀਂਹ ਪਵੇ ਬੱਤ ਦਾ, ਸਿਆਣਾ ਹੋਵੇ ਮੱਤ ਦਾ। ਜੇ ਸਿਆਣਾ ਹੋਵੇ ਤਾਂ ਉਹ ਬੈਲੀ ਬੋਲੀਆਂ ਪਾਵੇ, ਹੁਣ ਜਿਵੇਂ ਤੁਸੀਂ ਮੈਨੂੰ ਨਾਲ ਲਪੇਟੀ ਪੈ ਜਿੱਦਾਂ ਤੁਸੀਂ ਬੋਲੇ ਆ ਮੈਨੂੰ, ਜਿੱਦਾਂ ਅਗਲੀ ਕਿਲੀ। ਇਹ ਤਾਂ ਨਹੀਂ ਨਾ ਕੰਮ ਚੰਗਾ। ਹੁਣ ਸਿਆਣੇ ਮੇਰੀ ਗੱਲ ਸੁਣ, ਤੁਸੀਂ ਇਹਨੂੰ ਨਾ ਕੋਈ ਸਮਝਦੇ ਕਿ ਬੇਕਾਰ ਕੰਮ ਆ। ਇਹ ਬੇਕਾਰ ਕੰਮ ਨਹੀਂ, ਦੁਨੀਆ ਨੂੰ ਹਸਾਉਣਾ ਸਭ ਤੋਂ ਚੰਗਾ ਕੰਮ ਆ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਡੇ ਕਿਹਾ ਕਿ ਤੁਸੀਂ ਲੋਕਾਂ ਨੂੰ ਆਪਸ 'ਚ ਤੋਹਫਾ ਦਿਆ ਕਰੋ। ਅੱਛਾ, ਉਹਨਾਂ ਨੇ ਕਿਹਾ, ਸਾਹਬਾ ਕਰਾਮ ਨੇ ਕਿਹਾ ਕਿ ਯਾ ਰਸੂਲੁੱਲਾਹ ਅਸੀਂ ਤੇ ਬਹੁਤ ਗਰੀਬ ਆ, ਅਸੀਂ ਤੋਹਫੇ ਨਹੀਂ ਦੇਣਾ। ਤੋਹਫਾ ਕਾਹਦਾ ਦੇ? ਕਿਹਾ ਇੱਕ ਮੁਸਕਰਾਹਟ ਹੀ ਦੇ ਦਿਆ ਕਰੋ ਕਿਸੇ ਨੂੰ, ਮੁਸਕਰਾਹਟ ਦਾ ਤੋਹਫਾ। ਤੁਸੀਂ ਕਿਸੇ ਦੇ ਹੱਸਣ ਦੀ ਵਜ੍ਹਾ ਬਣਦੇ ਹੋ ਨਾ, ਇਹ ਬਹੁਤ ਬੜੀ ਨੇਕੀ ਆ। ਅੱਛਾ, ਜਾਂ ਤਾਂ ਫਿਰ ਨਿਬੜੇ, ਜਾਂ ਤਾਂ ਬੇੜਾ ਪਾਰ ਹੀ ਹੋ ਗਿਆ, ਜਾਂ ਫਿਰ ਡੁੱਬ ਕੇ ਚ ਨਾ ਗੱਲ ਇਹ ਹੁੰਦੀ ਆ ਕਿ ਜਦੋਂ ਤਾਂ ਤੁਸੀਂ ਕਿਸੇ ਨੂੰ ਰਵਾਣਾ ਬਹੁਤ ਬੁਰਾ ਹੈ, ਹਸਾਉਣਾ ਅੱਛਾ। ਜਾਂ ਕਿਸੇ ਨੂੰ ਬੇਇੱਜ਼ਤ ਕਰਨ ਲਈ ਕਰਦੇ ਆ, ਫਿਰ ਤਾਂ ਹੋਏਗਾ ਕਿ ਨਾ। ਹਾਂ, ਨਹੀਂ ਆਪਾਂ ਤਾਂ ਕਿਸੇ ਸੇਵਾ ਤੇ ਹੀ ਕਰਦੇ। ਤੁਸੀਂ ਲੋਕਾਂ ਦੀ ਸੇਵਾ ਕਰਦੇ, ਹਾਸਿਆਂ ਰਾਹੀਂ ਚੰਗੀਆਂ ਗੱਲਾਂ ਕਰਦੇ। ਖਲੂਸ ਤੁਹਾਡਾ ਇਹੀ ਆ ਵੀ ਯਾਰ ਚਲੋ ਆਪ ਵੀ ਖੁਸ਼ ਹੋ ਜਾਏ, ਕਿਸੇ ਨੂੰ ਵੀ ਖੁਸ਼ੀ ਵਾਲੀ ਬਾਤ ਆ। ਦੇਖੋ ਬਾਬਾ ਜੀ, ਇਹ ਕੋਈ ਤੁਸੀਂ ਮਾਮੂਲੀ ਗੱਲ ਨਹੀਂ। ਕੈਨੇਡਾ ਦੇ ਵਿੱਚੋਂ, ਪੂਰੇ ਪੰਜਾਬ ਦੇ ਵਿੱਚੋਂ, ਬਾਰਡਰ ਪਾਰੋਂ ਤੁਹਾਡੇ ਵਾਸਤੇ ਪੈਗਾਮ ਆਉਂਦੇ ਆ, ਸੰਦੇਸ਼ੇ ਆਉਂਦੇ ਬੜੇ ਬੜੇ ਕਿ ਬਾਬਾ ਜੀ ਦਾ ਸਾਡੇ ਪਲੀਜ਼ ਇੰਟਰਵਿਊ ਕਰਾ ਦਿਓ। ਦੇਖੋ ਲੋਕੀ ਤਰਲੇ ਲੈਂਦੇ ਤੁਹਾਡੀਆਂ ਗੱਲਾਂ ਸੁਣਨ ਲਈ। ਤੁਸੀਂ ਆਪਣੇ ਆਪ ਨੂੰ ਫਖਰ ਮਹਿਸੂਸ ਕਰੋ ਕਿ ਅਸੀਂ ਇੱਕ ਜ਼ਰੀਆ ਵਾਂ ਲੋਕਾਂ ਨੂੰ ਹਸਾਉਣ ਦਾ। ਠੀਕ ਹੈ ਜੀ। ਕੱਲ ਮੈਂ ਟੀਵੀ ਦੇ ਉੱਤੇ ਸੁਣਦਾ ਸੀ, ਉਹ ਹਦੀਸ ਪਾਕ ਸੁਣਾਉਂਦੇ ਆ ਸਾਰੇ। ਪ੍ਰੋਗਰਾਮ ਹੀ ਸਾਰਾ ਇਹ ਹੁੰਦਾ ਕਿ ਉਹ ਹਦੀਸਾਂ ਹੀ ਸੁਣਾਉਂਦੇ ਆ, ਤੇ ਬਲਕਿ ਹਦੀਸ ਦੀ ਨਾ ਉਹ ਆਉਂਦੀ ਹੁੰਦੀ ਪੱਟੀ 'ਚ ਸਾਰੀਆਂ ਲਿਖੀਆਂ। ਉਹਨੇ ਉਹ ਆਪਣੇ ਤੌਰ ਤੇ ਵੀ ਸੁਣਾਈ, ਸਕਾਲਰ ਜਿਹੜਾ ਸੀ ਨਾ, ਉਹਨੇ ਉਹ ਗੱਲ ਸੁਣਾਈ। ਉਹਨੇ ਕਿਹਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਨਾ, ਸਾਹਬਾ ਕਰਾਮ ਬੈਠੇ ਸੀ ਸਾਰੇ, ਤੇ ਉਹਨਾਂ ਨੇ ਫਰਮਾਇਆ ਕਿ
ਕਿਆਮਤ ਦੇ ਰੋਜ਼ ਜਿਹੜਾ ਸਭ ਤੋਂ ਮੇਰੇ ਕਰੀਬ ਬੰਦਾ ਹੋਏਗਾ ਨਾ, ਉਹ ਕੌਣ ਹੋਏਗਾ ਭਲਾ? ਅੱਛਾ, ਸਾਹਬਾ ਕਰਾਮ ਨੇ ਕਿਹਾ ਵੀ ਯਾ ਰਸੂਲੁल्लाह ਸਾਨੂੰ ਤੁਸੀਂ ਫਰਮਾਓ, ਦੱਸੋ ਕੌਣ ਹੋਏਗਾ? ਤੇ ਆਪਨੇ ਫਰਮਾਇਆ ਕਿ ਮੇਰੇ ਜਿਹੜਾ ਸਭ ਤੋਂ ਕਰੀਬ ਬਹਿਣ ਵਾਲਾ ਬੰਦਾ ਨਾ ਰੋਜ਼ੇ ਕਿਆਮਤ ਹੋਊਗਾ, ਉਹਦੇ 'ਚ ਇਹ ਸਿਫਤਾਂ ਹੋਣਗੀਆਂ ਕਿ ਉਹ ਇੱਕ ਅਖਲਾਕ ਦਾ ਚੰਗਾ ਹੋਏਗਾ, ਉਹਦਾ ਕਿਰਦਾਰ ਬਹੁਤ ਠੀਕ ਹੋਏਗਾ, ਅਖਲਾਕ ਉਹਦਾ ਬਹੁਤ ਚੰਗਾ ਹੋਏਗਾ। ਦੂਸਰੀ ਸਿਫਤ ਦੱਸੀ ਕਿ ਜਿਹੜਾ ਆਪਣੇ ਹਮਸਾਏ ਗੁਆਂਢੀਆਂ ਦੇ ਨਾਲ ਬਹੁਤ ਚੰਗਾ ਸਲੂਕ ਕਰਦਾ ਹੋਏਗਾ। ਉਹਦੇ ਬਾਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਹਿ ਲਓ ਇੱਕ ਸਰਟੀਫਿਕੇਟ ਜਾਰੀ ਕਰ ਦਿੱਤਾ ਕਿ ਸਭ ਤੋਂ ਮੇਰੇ ਕਰੀਬ ਬੰਦਾ ਉਹ ਹੋਊ। ਹਾਂਜੀ, ਹੁਣ ਅੱਗੇ ਤੁਸੀਂ ਹਿਸਾਬ ਲਾ ਲਓ ਵੀ ਖੁਸ਼ੀਆਂ ਵੰਡਣਾ, ਲੋਕਾਂ ਨੂੰ ਖੁਸ਼ ਕਰਨਾ। ਤੁਸੀਂ ਇਹ ਤੁਹਾਡਾ ਜਿਹੜਾ ਵਕਤ ਲੋਕਾਂ ਦੀ ਸੇਵਾ ਲਈ ਲੰਘਦਾ ਨਾ, ਇਹ ਬੇਕਾਰ ਨਹੀਂ ਹੁੰਦਾ। ਠੀਕ ਹੈ ਨਾ, ਲੋਕਾਂ ਦੀ ਸੇਵਾ ਵਾਸਤੇ ਤੁਸੀਂ ਆਉਂਦੇ ਹੋ, ਤੁਹਾਨੂੰ ਬੜੇ ਕਿਸਾਨਾ ਸਾਹਿਬ ਤਰਲਿਆਂ ਨਾਲ ਲਿਆਂਦੇ ਆ, ਬਾਬਾ ਜੀ ਆਓ, ਤੁਹਾਡਾ ਵੇਲ ਨਹੀਂ ਹੁੰਦਾ, ਆਪਣੇ ਕੰਮ ਚੋਂ ਤੁਸੀਂ ਆਪਣੀ ਮਸਰੂਫੀਅਤ ਚੋਂ ਵਕਤ ਕੱਢ ਕੇ ਲੋਕਾਂ ਲਈ ਆਉਂਦੇ ਹੋ। ਇਹ ਵੇਲਾ ਜਿਹੜਾ ਤੁਹਾਡਾ ਇੱਥੇ ਲੋਕਾਂ ਦੀ ਸੇਵਾ ਦੇ ਵਿੱਚ ਲੰਘਦਾ, ਯਕੀਨ ਕਰੋ ਇਹ ਸਭ ਤੋਂ ਅੱਛੀ ਘੜੀ ਆ। ਇਹ ਅੱਲਾ ਦੀ ਮਕਬੂਲ ਘੜੀ ਆ, ਮਕਬੂਲ ਇਬਾਦਤ ਆ ਜਿਹੜੀ ਲੋਕਾਂ ਨੂੰ ਤੁਸੀਂ ਹਸਾਉਣਾ ਵਾ, ਲੋਕਾਂ ਨਾਲ ਨਫ਼ਰਤ ਤੇ ਨਹੀਂ ਕਰਦੇ, ਦੁਸ਼ਮਣੀ ਨਹੀਂ ਕਰਦੇ, ਆਪਾਂ ਕਿਹੜਾ ਕਿਸੇ ਦਾ ਬੁਰਾ ਬਣਾ ਤਾਂ ਸੋਚਣਾ ਹੀ ਨਹੀਂ, ਕਿਸੇ ਨੂੰ ਮੁਹੱਬਤਾਂ ਵੰਡਦੇ ਹੋ। ਯਕੀਨ ਕਰੋ ਇਹਦਾ ਅੱਲਾਹ ਤਾਲਾ ਨੇ ਬੜਾ ਸਿਲਾ ਰੱਖਿਆ। ਤੁਸੀਂ ਇਹ ਵਕਤੀ ਤੌਰ ਤੇ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਮੈਂ ਇਹ ਮਜ਼ਾਕ ਜੇ ਉਹ ਹੱਸੀ, ਇਹ ਕੁਝ ਵੀ ਨਹੀਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਮੁਸਕਰਾਉਂਦੇ ਚਿਹਰਿਆਂ ਨੂੰ ਜ਼ਿਆਦਾ ਪਸੰਦ ਕੀਤਾ। ਤੇ ਇਸੇ ਤਰ੍ਹਾਂ ਤੁਸੀਂ ਖੁਸ਼ੀਆਂ ਵੰਡਦੇ ਹੋ ਸਾਰੇ ਲੋਕਾਂ ਨੂੰ, ਬਲਕਿ ਬਾਰਡਰ ਪਾਰ, ਲਕੀਰੋਂ ਪਾਰ ਸਾਰੇ ਖੁਸ਼ੀਆਂ ਵੰਡਦੇ ਹੋ। ਬੜਾ ਤੁਹਾਡਾ ਸਾਦਤ ਹੈ ਤੁਹਾਡੀ। ਉਹਨਾਂ ਦੀ ਸੁਨਨਤ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਨੀ ਹਰ ਮਾਮਲੇ 'ਚ, ਲੇਕਿਨ ਇਹ ਵੀ ਉਹਨਾਂ ਦਾ ਤਾਂ ਕਿਰਦਾਰ ਜਿਹੜਾ ਸੀ ਉਹ ਅਸੀਂ ਕਦੀ ਅਦਾ ਕਰ ਹੀ ਨਹੀਂ ਸਕਦੇ, ਉਹ ਤਾਂ ਬਰਾਲ ਬਰਾਲ ਸੀ। ਲੇਕਿਨ ਉਹਨਾਂ ਦਾ ਵੀ ਇਹ ਰਵੱਈਆ ਸੀਗਾ, ਉਹਨਾਂ ਦਾ ਇਹ ਵਤੀਰਾ ਸੀਗਾ ਕਿ ਉਹ ਮਜ਼ਾਕ ਫਰਮਾਉਂਦੇ ਸੀ। ਇੱਕ ਉਹ ਮਸ਼ਹੂਰ ਵਾਕਿਆ ਉਹਨਾਂ ਦਾ ਪੜ੍ਹਿਆ ਕਿ ਕੋਈ ਬੱਚਾ ਸੀ, ਉਹਨੇ ਇੱਕ ਪਰਿੰਦਾ ਸੀ ਪਾਲਿਆ ਹੋਇਆ, ਤੇ ਉਸ ਬੱਚੇ ਦਾ ਨਾਮ ਮਗੀਰ ਸੀ। ਤੇ ਉਹ ਮਗੀਰ ਦਾ ਨਾ, ਉਹ ਜਦੋਂ ਪਰਿੰਦਾ ਜਿਹੜਾ ਪਾਲਿਆ ਉਹਦੇ ਨਾਲ ਉਹ ਪਿਆਰ ਬਹੁਤ ਜ਼ਿਆਦਾ ਕਰਦਾ ਸੀ, ਹਰ ਵੇਲੇ ਉਹਨੂੰ ਨਾਲ ਨਾ, ਮਤਲਬ ਉਹਨੂੰ ਬੜੀ ਉਨਸ ਸੀ ਤੇ ਬਹੁਤ ਪਿਆਰ ਕਰਦਾ ਸੀ। ਉਹ ਮਰ ਗਿਆ ਉਹਦਾ ਪਰਿੰਦਾ, ਤੇ ਜਦੋਂ ਪਰਿੰਦਾ ਮਰ ਗਿਆ ਨਾ, ਤੇ ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਹਦਾ ਦਿਲ ਬਹਿਲਾਉਣ ਲਈ, ਉਹਨੂੰ ਹਸਾਉਣ ਲਈ ਨਾ, ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਹਨੂੰ ਕਹਿੰਦੇ ਸੀ ਕਿੱਧਰ ਗਿਆ ਬਈ ਤੇਰਾ। ਉਦੋਂ ਉਹ ਸਫੀਰ ਸਾਦੇ ਸੀ, ਜਾਂ ਮੇਰਾ ਸਵਾਦ ਦੇ ਨਾਲ ਨਾ ਸਫੀਰ, ਉਹ ਪਰਿੰਦੇ ਦਾ ਅਰਬੀ 'ਚ ਹੋਏਗਾ ਨਾ, ਤੇ ਜਾਂ ਮਗੀਰੋ, ਤੇ ਫਿਰ ਉਹ ਨਾਲ ਸਫੀਰ ਦਾ ਕਹਿ ਕੇ ਨਾ, ਮਤਲਬ ਉਹਨਾਂ ਨੂੰ ਉਹ ਮਜ਼ਾਕ ਫਰਮਾਉਂਦੇ ਸੀ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸੀ। ਤੇ ਜਾਂ ਇੱਕ ਵਾਕਿਆ ਬੜਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਬਾਕੀ ਸਾਹਬਾ ਕਰਾਮ ਤੇ ਹਜ਼ਰਤ ਅਲੀ ਬੈਠੇ ਖਜੂਰਾਂ ਖਾ ਰਹੇ ਸੀ, ਤੇ ਉਹ ਜਦੋਂ ਖਜੂਰਾਂ ਖਾਂਦੇ ਸੀ ਨਾ, ਤੇ ਹਜ਼ਰਤ ਅਲੀ ਜਿਹੜੇ ਸੀ ਉਹ ਮਜ਼ਾਕ ਦੇ ਤੌਰ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਖਜੂਰਾਂ ਖਾ ਕੇ ਗਿਟਕਾਂ ਨਾ ਸਾਰੀਆਂ ਨਬੀ ਪਾਕ ਦੇ ਅੱਗੇ ਰੱਖਦੇ ਰਹੇ। ਤੇ ਜਿਸ ਵੇਲੇ ਉਹ ਸਾਰੇ ਖਾ ਹਟੇ ਤਾਂ ਹਜ਼ਰਤ ਅਲੀ ਨੇ ਕਿਹਾ, ਦੇਖੋ ਹਿਸਾਬ ਲਾਓ ਵੱਧ ਖਜੂਰਾਂ ਕਿਹਨੇ ਖਾਧੀਆਂ, ਜ਼ਿਆਦਾ ਤੋਂ ਜ਼ਿਆਦਾ ਕਿਹਨੇ ਖਾਧੀਆਂ। ਤੇ ਨਬੀ ਪਾਕ ਨੇ ਫਰਮਾਇਆ ਇਹ ਵੀ ਹਿਸਾਬ ਲਾਓ ਵੀ ਜਿਹੜਾ ਗਿਟਕਾਂ ਖੜਨੇ ਕੌਣ ਖਾ ਗਿਆ ਬੰਦਾ। ਗਿਟਕਾਂ ਸਣੇ ਕਿਹੜਾ ਖਾ ਗਿਆ, ਵੀ ਹਜ਼ਰਤ ਅਲੀ ਅੱਗੇ ਜੋ ਨਹੀਂ ਸੀ ਗਿਟਕਾਂ ਸਾਰੀਆਂ ਉੱਧਰ ਰੱਖਤੀਆਂ। ਤੇ ਉਹਨਾਂ ਨੇ ਮਤਲਬ ਆਪਣੇ ਮਜ਼ਾਕ ਫਰਮਾਇਆ, ਉਹਨਾਂ ਨੇ ਕਿਹਾ ਵੀ ਦੇਖੋ ਯਾਰ ਗਿਟਕਾਂ ਸਣੇ ਕਿਹੜਾ ਖਾ ਗਿਆ। ਸ਼ੁਗਰ ਪਹਿਲਾਂ ਹਜ਼ਰਤ ਅਲੀ ਨੇ ਫਰਮਾਈ ਨਾ ਗੱਲ, ਦੇਖੋ ਕੌਣ ਜਿਹਨੇ ਜ਼ਿਆਦਾ ਕਿਹਨੇ ਖਾਧੀਆਂ, ਉਹ ਗੱਲ ਦਾ ਮੋੜ ਦਿੱਤਾ। ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਨਾ ਉਹਦਾ ਮੋੜ ਇਹ ਦਿੱਤਾ ਵੀ ਉਹਨੂੰ ਦੇਖੋ ਯਾਰ ਗਿਟਕਾਂ ਛੜੇ ਕਿਹੜਾ ਖਾ ਗਿਆ ਵਿੱਚ। ਤੁਸੀਂ ਯਕੀਨ ਕਰੋ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਇੱਕ ਖਿੱਚਾਤਾਨੀ ਦਾ ਦੌਰ ਆ, ਟੈਨਸ਼ਨ ਦਾ ਦੌਰ ਆ। ਇਹਦੇ ਵਿੱਚ ਅਗਰ ਮੀਡੀਆ ਸਾਡਾ ਦੇਖੋ ਮੁਸਬਤ ਕਿਰਦਾਰ ਅਦਾ ਕਰ ਰਿਹਾ, ਤੁਸੀਂ ਆ ਸੋਸ਼ਲ ਮੀਡੀਆ ਦੇਖ ਲਓ, ਇੱਕ ਦੂਸਰੇ ਲੋਕਾਂ ਨੂੰ ਕਰੀਬ ਲੈ ਆਉਂਦਾ ਉਹਨੇ। ਠੀਕ ਆ, ਮੋਬਾਇਲ 'ਤੇ ਜ਼ਰੂਰੀ ਨਹੀਂ ਤੁਸੀਂ ਯਾਸ਼ੀ ਕਰਨ ਵਾਸਤੇ ਆਉਂਦੇ ਹੋ, ਆਪਣੀਆਂ ਫਰਾਗਤਾਂ ਤੋਂ ਟਾਈਮ ਕੱਢ ਕੇ ਥੋੜ੍ਹਾ ਜਿਹਾ ਆਪਣੀ ਜ਼ਿੰਮੇਦਾਰੀਆਂ ਤੋਂ ਕੱਢ ਕੇ ਤੇ ਤੁਸੀਂ ਇਕੱਠੇ ਹੋ ਕੇ ਬਹਿ ਜਾਂਦੇ ਹੋ। ਇਹ ਇੱਕ ਵਸੀਲਾ ਬਣਦੇ ਆ ਸਾਡੇ ਮਿਲ ਬਹਿਣ ਦਾ, ਔਰ ਤੁਹਾਡੀਆਂ ਖੁਸ਼ੀਆਂ ਜਿਹੜੀਆਂ ਦੂਸਰਿਆਂ ਤੱਕ ਪਹੁੰਚਾਉਂਦੇ ਆ। ਇਹ ਵੀ ਅੱਛਾ ਕੰਮ ਕਰ ਰਿਹਾ ਤੇ ਤੁਸੀਂ ਵੀ ਬਹੁਤ ਅੱਛਾ ਕੰਮ ਕਰ ਰਹੇ। ਤੁਸੀਂ ਇਹਦੇ 'ਤੇ ਕਦੀ ਵੀ ਪਰੇਸ਼ਾਨ ਨਹੀਂ ਹੋਣਾ ਕਿ ਸ਼ਾਇਦ ਮੈਂ ਕੋਈ ਗਲਤ ਕੰਮ ਕਰ ਰਿਹਾ। ਠੀਕ ਆ, ਸ਼ਾਇਦ ਤੁਹਾਡੇ ਜ਼ਿਹਨ ਦੀ ਸ਼ਾਇਦ ਗਲਤ ਫਹਿਮੀ ਹੋਵੇ, ਇਹ ਕਤਈ ਤੌਰ ਤੇ ਤੁਸੀਂ ਗਲਤ ਕੰਮ ਨਹੀਂ ਕਰ ਰਹੇ। ਲੋਕਾਂ ਨੂੰ ਹਸਾਉਣਾ, ਲੋਕਾਂ ਨਾਲ ਅੱਛੀਆਂ ਗੱਲਾਂ, ਆਪਣੇ ਦੁੱਖ ਸੁੱਖ ਸ਼ੇਅਰ ਕਰਨੇ, ਇਹ ਬੜਾ ਚੰਗਾ ਗੱਲ ਤੁਹਾਡੀ ਨੀਅਤ ਤੇ ਮੁਕਦੀਆਂ ਇਰਾਦੇ ਤੇ, ਕਿ ਤੁਹਾਡਾ ਇਰਾਦਾ ਜੇ ਤੱਕ ਕਿਸੇ ਨੂੰ ਤੰਗ ਕਰਨ ਦਾ, ਕਿਸੇ ਨੂੰ। ਬਾਬਾ ਇੱਕ ਗੱਲ ਹੋਰ ਬੜੀ ਸੁਣੀ ਆ, ਥੋੜਾ ਤਵੱਜਾ ਕਰੋ ਇੱਧਰ ਨੂੰ।
ਕਹਿੰਦੇ ਵੀ ਇਹ ਰਿਛ ਜਿਹੜਾ ਹੈ ਔਰਤ ਤੇ ਆਸ਼ਿਕ ਹੋ ਜਾਂਦਾ, ਇਹ ਗੱਲ ਸੁਣੀ ਸੁਣਾਈ ਹੈ ਕਿ ਸੱਚੀ ਹੋ ਵੀ ਜਾਂਦਾ ਹੈ? ਉਹ ਸੁਣੀ ਸੁਣਾਈ ਆ, ਮੈਂ ਕਿਹੜਾ ਰਿਛ ਰੱਖਿਆ ਹੋਇਆ ਸੀ। ਔਰਤਾਂ ਫਸਾਉਣ ਲਈ ਤਾਂ ਰੱਖਿਆ ਨਹੀਂ ਸੀ ਇਹਨੇ ਕੋਈ। ਮੈਂ ਕਿਹੜਾ ਰਿਛ ਰੱਖਿਆ, ਜਾਣੀ ਸੁਣੀ ਮੈਂ ਵੀ ਏਦਾਂ ਸੁਣੀ ਅਸੀਂ ਵੀ ਇਦਾਂ ਹੀ ਆ। ਬਈ ਇਹ ਤੇ ਚਾਨਣ ਪਾਓ। ਇਹ ਰਿਛਾ ਨਾ ਜਿਹੜੇ ਰਿਛ ਰੱਖਦੇ ਆ ਨਾ, ਉਹ ਵਿੱਚ ਹੁੰਦਾ ਵਾਧਾ ਘਾਟਾ, ਜਵਾਨ ਕੁੜੀਆਂ ਕਾੜੀਆਂ ਹੁੰਦੀਆਂ ਨਾ, ਉਹ ਸਿਆਣਿਆਂ ਨੇ ਸੱਚ ਕਿਹਾ ਵਾ, ਜਿਹੜੀ ਪੜ੍ਹੀ ਲਿਖੀ ਫੈਮਿਲੀ ਹੁੰਦੀ ਆ ਉਹਨੂੰ ਪੜ੍ਹੀ ਲਿਖੀ ਗੱਲ ਕਰਦੇ ਆ, ਜਿਹੜੀ ਅਨਪੜ੍ਹ ਹੁੰਦੀ ਆ ਅਨਪੜ੍ਹ ਕਰਦੀ ਆ। ਜਿਹੜੇ ਰਿਛਾਂ ਵਿੱਚ ਰਹਿੰਦੇ ਆ ਉਹਨਾਂ ਨੇ ਰਿਛਾਂ ਵਾਲਾ ਹੀ ਕੰਮ ਕਰਨਾ। ਉਹ ਰਿਛ ਸਰੇ ਬਾਜ਼ਾਰ ਨੰਗਾ ਹੀ ਹੁੰਦਾ ਸੀ ਰਿਛ, ਉਹਦਾ ਵਾਧਾ ਘਾਟਾ ਹੀ ਜਿਹੜਾ ਰਿਛ ਦਾ ਉਹਨੇ ਦੇਖਿਆ ਜਨਾਨੀ ਜ਼ੋਰ ਵਾਲੀ ਸੀ, ਜਵਾਨ ਸੀ, ਉਹ ਰਿਛਾਂ ਵਾਲਿਆਂ ਦੀ ਉਹ ਕਿਤੇ ਇਕੱਠੇ ਹੋ ਗਏ, ਉਹ ਲੱਗ ਪਿਆ ਉਹਦੇ ਵਿੱਚੋਂ ਫਿਰ ਬੱਚਾ ਹੋ ਗਿਆ। ਅੱਛਾ। ਰਿਛ ਦਾ ਬੱਚਾ ਵੀ ਹੋ ਜਾਂਦਾ। ਅੱਛਾ ਜੀ। ਰਿਛ ਬਾਂਦਰ ਬੰਦੇ ਦੀ ਨਸਲ ਆ। ਅੱਛਾ ਜੀ। ਬੰਦਿਆਂ ਤੋਂ ਇਹ ਬਦਵਾ ਵਿਗੜੇ ਆ ਕੌਮਾਂ ਜਿਹੜੀਆਂ ਇਹ ਬਿਗੜੀਆਂ ਹਜੇ ਕਿਹੜੇ ਨੂਰ ਹਜੇ ਤੇ ਦਾਊਦ ਅਲੈਹਿਸਲਾਮ ਦੇ ਜ਼ਮਾਨੇ 'ਚ ਰਿਛ ਬਾਂਦਰ ਬਣੇ ਆ। ਮੂਸਾ ਦੇ ਵੀ ਸੀਗੇ। ਆਹੋ, ਇੱਦਾਂ ਦੀਆਂ ਗੱਲਾਂ ਸੁਣੀਆਂ ਸੁਣਾਈਆਂ, ਅੱਲਾ ਜਾਣੇ ਸੱਚ ਆ ਜਾਂ ਝੂਠ ਆ। ਰਿਛ ਲੱਗ ਜਾਂਦਾ, ਬਾਂਦਰ ਵੀ ਲੱਗ ਜਾਂਦਾ। ਲੇਕਿਨ ਇਹਨਾਂ ਦੇ ਤਾਂ ਕ੍ਰੋਮੋਸੋਮਸ ਹੀ ਨਹੀਂ ਮਿਲਦੇ ਇਹਨਾਂ ਦਾ। ਅੱਛਾ, ਬਘਿਆੜ ਦੇ ਬਾਰੇ ਹਾਜੀ ਯਾਰ ਨਾ ਇੱਕ ਦਿਨ ਬਹੁਤ ਮੈਂ ਪੜ੍ਹੀ ਆ, ਇਹਦੇ ਵਿੱਚ ਆ ਜਿਹੜਾ ਸੰਡੇ ਮੈਗਜ਼ੀਨ ਆ ਨਾ, ਉਹ ਐਸੇ ਐਤਵਾਰ ਵਾਲਾ ਜਿਹੜਾ ਪਿਛਲੀ ਐਤਵਾਰ ਗਈ ਆ, ਅੱਜ ਵੀ ਐਤਵਾਰ ਆ ਨਾ, ਪਿਛਲੀ ਐਤਵਾਰ ਵਾਲਾ, ਉਹਦੇ ਵਿੱਚ ਉਹਨੇ ਨਾ ਲਿਖਿਆ ਭੇੜੀਏ ਦੇ ਬਾਰੇ। ਭੇੜੀਆ, ਬਘਿਆੜ ਨੂੰ ਭੇੜੀਆ ਹੀ ਕਹਿੰਦੇ ਉਰਦੂ। ਉਹਦੇ ਬਾਰੇ ਨਾ ਉਹਨੇ ਬੜਾ ਹੈਰਾਨ ਕੋ ਨਹੀਂ ਯਾਰ ਦੱਸੀਆਂ ਗੱਲਾਂ ਕਿ ਜਿਹੜਾ ਇਹ ਬਘਿਆੜ ਆ ਨਾ, ਇਹਦੇ ਵਿੱਚ ਐਸੀਆਂ ਸਿਫਤਾਵਾਂ ਜਿਹੜੀਆਂ ਮਤਲਬ ਇਨਸਾਨ ਤੋਂ ਵੀ ਚੰਗੀਆਂ। ਜਾਨਵਰ ਚ ਤਾਂ ਕਿਸੇ ਚ ਹੈ ਹੀ ਨਹੀਂ। ਜਾਨਵਰ ਤਾਂ ਦੂਰ ਕਰਨਾ, ਉਹਨੂੰ ਤਾਂ ਗੱਲ ਹੀ ਨਾ ਕਰ। ਉਹਦੇ ਚੋਂ ਕੀ ਸਿਫਤਾਂ ਆ ਕਿ ਨੰਬਰ 1 ਇਹ ਆ ਵੀ ਉਹ ਜਿਸ ਵੇਲੇ ਉਹਦੇ ਮਾਂ-ਬਾਪ ਜਦੋਂ ਬੁੜੇ ਹੋ ਜਾਂਦੇ ਆ ਨਾ, ਬਘਿਆੜ ਦੇ ਉਹਦੇ ਉਹ ਆਪਣੇ ਉੱਤੇ ਫਰਜ਼ ਕਰ ਲੈਂਦਾ ਵਾ, ਉਹਨਾਂ ਦੇ ਖੁਰਾਕ ਦਾ ਜ਼ਿੰਮੇਵਾਰੀ ਉਹਨਾਂ ਦੀ ਖਿਦਮਤ ਕਰਦਾ। ਉਹਨਾਂ ਦੀ ਖਿਦਮਤ ਬੰਦੇ ਉਹਨੇ ਨਹੀਂ ਕਰ ਸਕਦੇ ਜਿੰਨਾ ਉਹ ਕਰਦਾ। ਜਾਨੀ ਸਭ ਤੋਂ ਪਹਿਲਾਂ ਉਹਨਾਂ ਦੀ ਖੁਰਾਕ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਖਿਲਾ ਕੇ ਫਿਰ ਉਹਨੇ ਆਪ ਖਾਣੀ। ਨੰਬਰ 1 ਤਾਂ ਇਹ ਗੱਲ ਜਿਹੜੀ ਹੈ ਬੜੀ ਉਹਦੀ ਖਾਸ ਆ। ਦੂਸਰੀ ਇਹ ਆ ਕਿ ਆਪਣੀ ਜਿਹੜੀ ਉਹਦੀ ਨਾਲ ਬੀਵੀ ਆ ਨਾ, ਜਿਹੜੀ ਕਹਿ ਲਾ ਉਹਦੇ ਨਾਲ ਦੀ ਆ ਬਘਿਆੜੀ, ਹਾਂ, ਉਹਦਾ ਇੰਨਾ ਹਿਆ, ਇੰਨਾ ਉਹਦੀ ਜ਼ਿੰਮੇਵਾਰੀ ਇਹ ਨਿਭਾਉਂਦਾ ਉਹ ਵੀ ਉਹਨੇ ਸ਼ਾਇਦ ਸ਼ੌਹਰ ਆਪਣੀਆਂ ਬੀਵੀਆਂ ਦੇ ਮਰਦ ਜਿਹੜੇ ਉਹ ਨਹੀਂ ਕਰਦੇ, ਯਾਨੀ ਕਿਸੇ ਹੋਰ ਮਾਦਾ ਨੂੰ ਨਹੀਂ ਦੇਖਦਾ ਹੈਗਾ। ਹਾਂ। ਅੱਛਾ, ਦੂਸਰੀ ਸਭ ਤੋਂ ਮੇਨ ਉਹਦੀ ਜਿਹੜੀ ਹੈ ਨਾ, ਉਹ ਵੀ ਬਹੁਤ ਬੜੀ ਸਿਫਤ ਆ, ਇੱਕ ਮੁਨਫਰਦ ਉਹਦੀ ਇੱਕ ਆਦਤ ਆ ਕਿ ਆਪਣੀ ਮਾਂ ਭੈਣ ਜਿਹੜੇ ਵੀ ਅੱਜ ਜਿੱਦਾਂ ਇਨਸਾਨ ਦੇ ਇਹਨਾਂ ਰਿਸ਼ਤਿਆਂ ਦਾ ਬਿਲਕੁਲ ਏਦਾਂ ਹੀ ਸ਼ਰਮ ਕਰਦਾ ਜਿੱਦਾਂ ਇਨਸਾਨ ਤੇ ਸਾਡੇ ਇਸਲਾਮ ਨੇ ਜਿੱਦਾਂ ਉਹ ਫਰਜ਼ ਕੀਤੇ ਗਏ ਆ ਨਾ, ਇਹਨਾਂ ਚੀਜ਼ਾਂ ਦਾ ਇੰਨਾ ਉਹ ਖਿਆਲ ਅਹਿਸਾਸ ਕਰਦਾ ਵਾ ਔਰ ਉਹਨੂੰ ਪੂਰਾ ਨਿਭਾਉਂਦਾ ਵਾ। ਮੈਂ ਤਾਂ ਹੈਰਾਨ ਹੋ ਗਿਆ। ਉਹ ਗੱਲ ਸੁਣ, ਦੀ ਮਿਸਾਲ ਦੇ ਉਹ ਹਾਈ ਚ ਯੂਸਫ ਅਲੈਹਿਸਲਾਮ ਦੇ ਵਾਕਿਆ ਦੇ ਵਿੱਚ ਜਿਹੜੇ ਬਘਿਆੜ ਦੇ ਜੁੰਮੇ ਲਾਈ ਨਾ ਗੱਲ ਬਿਲਕੁਲ ਸੁਣ ਉਹ ਬਘਿਆੜ ਨੇ ਕਿਹਾ ਮੈਂ ਤਾਂ ਮੇਰਾ ਭਰਾ ਵਿਛੜਿਆ ਹੋਇਆ ਉਹ ਲੱਭਦਾ ਫਿਰਦਾ, ਮੈਂ ਕਿਤੇ ਇੱਥੇ ਧਾੜੇ ਡਾਕੇ ਮਾਰਦਾ, ਮੈਂ ਯੂਸਫ ਅਲੈਹਿਸਲਾਮ ਦੀ ਮੈਨੂੰ ਉਹਦਾ ਭਰਾ ਗਵਾਚਿਆ ਹੋਇਆ ਸੀ, ਉਹ ਆਪਣਾ ਭਰਾ ਲੱਭਦਾ ਫਿਰਦਾ ਸੀ, ਇਹਨਾਂ ਨੇ ਫੜ ਲਿਆਂਦਾ ਉਹ ਇਹ ਭਰਾ ਨੂੰ ਮਾਰਨ ਗਏ ਸੀ। ਆਹੋ, ਇਹ ਮਾਰਨ ਗਏ ਸੀ, ਉਹਨਾਂ ਨੇ ਉਹਦੇ ਇਹ ਫੜ ਲੈਂਦੇ ਇਹਨੇ, ਫਿਰ ਬਾਕੀ ਉਸ ਬਘਿਆੜ ਨੇ ਦੱਸਿਆ ਨਾ ਮੈਂ ਤਾਂ ਮੇਰਾ ਭਰਾ ਵਿਛੜਿਆ। ਸਹੀ ਹੈ, ਹਾਂ ਯੂਸਫ ਦੇ ਨਾਲ ਇਹ ਵਾਕਿਆ ਬੜਾ ਮਸ਼ਹੂਰ ਆ ਜਿਹੜੀ ਤੂੰ ਗੱਲ ਸੁਣਾਈ ਇਹਦੇ ਨਾਲ ਰਲਦਾ ਇਹ ਰਲਦਾ ਵੀ ਔਰ ਇਹਦੀ ਦਲੀਲ ਆ ਕੇ ਬਹੁਤ ਬੜੀ। ਇੱਕ ਦਰਿੰਦਾ ਆਪਣੇ ਭਰਾ ਨੂੰ ਲੱਭ ਰਿਹਾ ਔਰ ਜਿਹੜੇ ਇਨਸਾਨ ਆਪਣੇ ਭਰਾ ਨੂੰ ਮਾਰਨ ਤੁਰੇ। ਦੇਖੋ ਇਨਸਾਨ ਵੀ ਤੇਰੇ ਮੇਰੇ ਵਰਗੇ ਇਨਸਾਨ ਵੀ ਠੀਕ ਠਾਕ ਦੋਨੇ, ਮਰਨੇ ਵਾਲਾ ਵੀ ਮਾਰਨੇ ਵਾਲੇ ਵੀ, ਨਬੀ ਦੇ ਬੇਟੇ ਦੇਖੋ ਹੈ ਤੇ ਨਬੀ ਨਾਲ ਹੀ ਗਾਂ ਉਹ ਵੀ ਨਬੀ ਆ ਜਿਹਦੇ ਨਾਲ ਜੋ ਸਲੂਕ ਹੋ ਰਿਹਾ। ਆਹੋ, ਉਹ ਵੀ ਨਬੀ ਦਾ ਬੇਟੇ ਆ। ਉਹਨੇ ਕਿਹਾ ਨਾ ਉਹ ਆਪਣੇ ਹਜੇ ਤਾਂ ਹਾਈ ਦੂਸਰਾ ਇਸਲਾਮ ਦੀ ਭੈਣ ਦਾ ਨਾਂ ਸੁਗਨਾ ਸੀ, ਜੈਨਬ।
ਜ਼ੈਨਬ ਸੀ। ਜੈਨਬ ਨੇ ਕਿਹਾ ਜਿਸ ਵੇਲੇ ਯੂਸੁਫ ਅਲੈਹਿਸਲਾਮ ਨੂੰ ਆਪਣੇ ਹਜ਼ਰਤ ਇਸਹਾਕ ਅਲੈਹਿਸਲਾਮ ਨੇ ਭਰਾਵਾਂ ਨਾਲ ਭੇਜਿਆ ਨਾ, ਉਹ ਮੌਕੇ ਤੇ ਘਰ ਨਹੀਂ ਸੀ, ਪਾਣੀ ਨੂੰ ਗਈ ਹੋਈ ਸੀ। ਜਦੋਂ ਹਜ਼ਰਤ ਯਕੂਬ ਨੇ ਭੇਜਿਆ ਆਹੋ ਨਾਲ ਭਰਾਵਾਂ ਦੇ ਸ਼ਿਕਾਰ ਖੇਲਣ, ਉਹ ਪਾਣੀ ਦਾ ਲੈਣ ਗਈ ਸੀ ਮੁਸ਼ਕਿਲਾ। ਜਿਸ ਵੇਲੇ ਉਹ ਮੁੜ ਕੇ ਆਈ, ਉਹਨੇ ਆਲਾ ਦਾਲਾ ਦੇਖਿਆ, ਦੇਖ ਕੇ ਤਾਂ ਉਹ ਕਹਿਣ ਲੱਗੀ ਵੀ ਅੱਬਾ ਜੀ ਹਜ਼ਰਤ ਯੂਸੁਫ ਅਲੈਹਿਸਲਾਮ ਕਿੱਥੇ ਆ? ਉਹ ਹਜ਼ਰਤ ਯਕੂਬ ਅਲੈਹਿਸਲਾਮ ਮੁਸਕਰਾ ਕੇ ਕਹਿੰਦੇ ਵੀ ਆਪਣੇ ਭਰਾਵਾਂ ਨਾਲ ਸ਼ਿਕਾਰ ਖੇਲਣ ਗਿਆ, ਸ਼ਿਕਾਰ ਖੇਲਣ ਗਿਆ। ਉਹ ਨਾਲੇ ਰੋ ਪਈ ਨਾਲੇ ਪੱਟਾ ਤੇ ਉਹਨੇ ਹੱਥ ਮਾਰਿਆ, ਉਹਨੇ ਕਿਹਾ ਆਪਣੇ ਹੱਥੀਂ ਬਘਿਆੜਾਂ ਨੂੰ ਦੇ ਦਿੱਤਾ। ਉੱਥੇ ਹੀ ਉਹਦਾ ਦਮ ਨਿਕਲ ਗਿਆ। ਉਸ ਮਰ ਗਈ ਉਸ ਜੈਨਬ ਦਾ ਇੰਨਾ ਹੀ ਬਿਆਨ ਆ ਸਾਰੀ ਕਿਤਾਬ ਵਿੱਚ, ਹੋਰ ਬਿਆਨ ਹੀ ਉਹਦਾ ਕੋਈ। ਬਿਲਕੁਲ ਇਹ ਸੁਣਦੇ ਆਂ ਅਸੀਂ ਵੀ। ਉਹਨੇ ਕਿਹਾ ਬਘਿਆੜਾਂ ਨੂੰ ਆਪਣੇ ਹੱਥੀਂ ਦੇ ਦਿੱਤਾ, ਤੂੰ ਮੁਸ਼ਕਿਲਾ ਰੱਖਿਆ, ਰੂਹ ਬਰਬਾਦ ਕਰ ਗਈ। ਆਲਮ ਲੋਹਾਰ ਨੇ ਜਦੋਂ ਇਹ ਜ਼ਿਕਰ ਕੀਤਾ ਵਾ ਨਾ ਵਾਕਿਆ ਕਰਬਲਾ ਤੇ ਬੀਬੀ ਜ਼ੈਨਬ ਦਾ ਜਦੋਂ ਜ਼ਿਕਰ ਕੀਤਾ ਵਾ, ਉਹਦਾ ਵੀ ਵਿੱਚ ਜ਼ਿਕਰ ਕੀਤਾ ਵਾ ਹਜ਼ਰਤ ਯੂਸੁਫ ਦੀ ਭੈਣ ਦਾ। ਭੈਣ ਜ਼ੈਨਬ ਆ। ਭੈਣਾਂ ਦੋ ਹੀ ਹੋਈਆਂ ਨਾ। ਉਹਨੇ ਕਿਹਾ ਮੇਰੇ ਲੱਖਾਂ ਤੋਂ ਵੱਧ ਹੈ, ਦੋਨਾਂ ਦਾ ਜ਼ਿਕਰ ਕੀਤਾ। ਲੋਹਾਰ ਨੇ ਵੰਡ ਕੀਤੀ ਆ ਪੂਰੀ ਜੀ। ਜ਼ਿਕਰ ਕੀਤਾ ਬਿਲਕੁਲ। ਅਸੀਂ ਤਾਂ ਯਾਰ ਜਦੋਂ ਕਿਸਾਨਾ ਸੁਨੇਹਾ ਭੇਜਦਾ ਅਸੀਂ ਹਾਜ਼ਰ ਹੋ ਜਾਂਦੇ, ਤੈਨੂੰ ਬੰਦੇ ਮਿਲਣ ਆਏ, ਲੱਭਣ ਆਏ। ਇਹ ਤਾਂ ਆਪਣੇ ਮੁੰਡੇ ਮਿਲਣ ਆਏ ਤਾਂ ਮਿਲਦੇ ਆ। ਬਾਬਾ ਮਗਰੋਂ ਅੱਜ ਕੱਲ੍ਹ ਦੀ ਹਾਲਾਤ ਆ ਜਿਹੜੀ, ਉਹ ਮੁੰਡਾ ਹੀ ਮੇਰਾ ਚੰਗਾ ਕਰ, ਉਹ ਤਾਂ ਮੈਨੂੰ ਕੁਛ ਨਹੀਂ ਕਹਿੰਦਾ ਉਹ ਹੈਂ। ਪਰ ਉਹ ਬਾਜੇ ਵੇਲੇ ਉਹ ਕਹਿ ਦਿੰਦਾ ਬਈ ਅੱਬਾ ਤੂੰ ਇਹ ਕੀ ਬਣਾਇਆ ਤਮਾਸ਼ਾ ਲੋਕਾਂ ਦਾ। ਇੱਧਰੋਂ ਟੈਲੀਫੋਨ ਆ, ਟੈਲੀਫੋਨ ਆ ਜਾਂਦੇ, ਉਹ ਵੀ ਟੈਲੀਫੋਨ ਦਿਓ ਬਾਬੇ ਨੂੰ। ਉਹਨੂੰ ਕੀ ਇਸ ਗੱਲ 'ਚ ਪਰੇਸ਼ਾਨੀ ਹੁੰਦੀ ਆ ਜੀ, ਸੱਜਣ ਬੇਲੀ ਬੰਦੇ ਜਿਹੜੇ ਆ ਉਹ ਚਾਹਤ ਨਾਲ ਮਿਲਦੇ ਆ, ਤੈਨੂੰ ਆ ਗੱਲ ਕਰਦੇ ਤੈਨੂੰ ਇਹ ਦੇਖਣ ਨੂੰ ਹੀ ਐਵੇਂ ਲੱਗਦਾ ਬੜੀ ਸ਼ੈ ਆ ਇਹ। ਬਾਬੇ ਨੂੰ ਪੁੱਛੋ। ਆਹੋ ਭਾਈ ਦੇਖਣ ਨੂੰ ਤਾਂ ਸਾਦਾ ਜਿਹਾ ਸ਼ਰੀਫ ਜਿਹਾ ਲੱਗਦਾ, ਇਹ ਜਿਹਦਾ ਝਾੜ ਬੜਾ ਹੁੰਦਾ। ਬਾਬੇ ਨੂੰ ਪਤਾ ਝਾੜ ਦਾ। ਉਹ ਪਿਛਲੀ ਗੱਲ ਵੀ ਤੁਸੀਂ ਝਾੜ ਦੀ ਕੀਤੀ, ਸੋ ਬੰਦੇ ਪੁੱਛਦੇ ਝਾੜ ਕਿਹਨੂੰ ਕਹਿੰਦੇ ਆ? ਉਹ ਝਾੜ ਸਮਝਣ ਵਾਲੇ ਕਹਿੰਦੇ ਆ ਕਾਣ, ਸਮਝਣ ਵਾਲੇ ਸਮਝ ਜਾਂਦੇ ਆ। ਕਾਣ ਹੁੰਦਾ ਝਾੜ ਇੱਕ ਭਰੀ ਆ 10 ਕਿਲੋ ਨਿਕਲਦੀ ਆ, ਇੱਕ ਝਾੜ ਵਾਲੀ ਭਰੀ ਆ ਉਹ 20 ਕਿਲੋ ਨਿਕਲਦੀ ਆ। ਸਹੀ ਗੱਲ ਆ। ਉਹ ਪੀਪਿਆਂ ਦੀ ਪੱਤ ਹੁੰਦੀ ਫਸਲਾਂ ਤੋਂ ਰਲਦਾ ਇਹ ਵੀ ਜਿਹਦੇ ਚ ਕਣ ਉਹੀ ਨਿਕਲੂ। 4 ਪੀਪਿਆਂ ਦੀ ਪੱਤ ਹੁੰਦੀ, ਇੱਕ ਜਿਹੜੀ 20 ਕਿਲੋ ਗੁੜ ਨਿਕਲ ਜਾਂਦਾ, ਇੱਕ 14 ਕਿਲੋ ਵੀ ਨਿਕਲਦਾ, 13 ਵੀ ਨਿਕਲਦਾ। ਉਹ ਕੱਚਾ ਲੋਕਾਂ ਦਾ ਮਜਬ ਸੀ ਯਾਰ। ਸਾਈਆਂ ਦੀ ਮੇਰੀ ਹੋ ਗਈ ਗਾਂ ਖਰਾਬ ਏਦਾਂ ਹੋ ਗਈ। ਮੈਂ ਲਾਈ ਸੀ ਨਿੰਮ ਵਿਹੜੇ 'ਚ, ਮੈਨੂੰ ਕਿਸੇ ਨੇ ਦੱਸਿਆ ਬਈ ਇੱਥੇ ਟੋਆ ਪੱਟ ਕੇ ਨਾ ਇਹਦੇ ਥੱਲੇ ਨਿੰਮ ਦੇ ਥੱਲੇ ਖੂਨ ਪਾਓ, ਫਿਰ ਬੜੀ ਫੈਲਰੂਗੀ। ਇਹੀ ਗਾਂ ਮੇਰੀ ਤਾਂ ਬੜੀ ਚੰਗੀ ਗਾਂ ਸੀ, ਆਪਣੇ ਕਈ ਚਿਰ ਰਹੀਆਂ ਮੇਰੇ। ਹੁਣ ਤਾਂ ਉਹਦੀ ਨਸਲੇ ਹੈ ਨਹੀਂ। ਹੁਣ ਵੀ ਇੱਕ ਗਾਂ ਹੈਗੀ ਆ, ਮੈਂ 18-20 ਸੇ ਦੁੱਧ ਦਿੰਦੀ ਆ। ਉਹੀ ਹੈ ਇੱਕ। ਬਾਕੀ ਮੇਰੇ ਕੋਲੋਂ ਤਾਂ ਜਾਂਦੀਆਂ ਆਉਂਦੀਆਂ ਰਹੀਆਂ ਹਨ। ਉਹਦਾ ਮਰ ਗਿਆ ਬੱਚਾ ਪਹਿਲੇ ਸੀ ਉਹ ਨਾ, ਮੈਂ ਲਈ ਫੀਕੇ ਤੋਂ ਅਲਾਮੀਆਂ ਜਾਂਦਾ ਸੀ ਵਗੈਰਾ, ਸੀਕੇ ਤੋਂ 5-6 ਦਿਨਾਂ ਪੂਰਿਆਂ ਤੋਂ ਉੱਤੇ ਹੋ ਗਏ। ਇੰਨੀ ਚੱਡੀ ਉਹਦੇ ਥੱਲੇ। ਮੈਨੂੰ ਸੀਕਾ ਕਹਿੰਦਾ ਬਾਈ, ਮੈਂ ਕਿਹਾ ਹਾਂ। ਕਹਿੰਦਾ ਵੀ ਗਾਂ ਦੇ ਦੇ ਤੂੰ, ਇਹ ਬਣੀ ਬੁਣੀ ਕੱਖ ਨਹੀਂ। ਮੈਂ ਕਿਹਾ ਉਹ ਗੱਲ ਸੁਣ, ਬੱਚਾ ਦਊ ਆਪਣਾ ਬੱਚਾ ਤਾਂ ਪਾਲੂ, ਪਰ ਮੈਂ ਕਿਹਾ ਇਹਦਾ ਨਜ਼ਾਰਾ ਹੀ ਵੱਖਰਾ। ਹੁਣ ਜਿਹੜੀ ਮੈਂ ਬੈਠ ਜੋੜਦਾ 7 ਸਾਲ ਹੋ ਗਏ ਇਹਨੂੰ। ਪੱਠੇ ਲਿਆਉਣਾ ਜਿੱਥੇ ਮਰਜੀ। ਮੈਂ ਕਦੇ ਖਾਲਾ ਨਹੀਂ ਵੱਢਿਆ, ਮੈਨੂੰ ਫਿਕਰ ਹੀ ਕੋਈ, ਜਿੱਥੇ ਨੂੰ ਮਰਜੀ ਚੜ੍ਹਦੇ ਚੜ੍ਹ ਜਾਂਦੇ। ਇੱਦਾਂ ਹੀ ਉਹ ਸੀ ਉਹ ਜੀ। ਖੈਰ ਨਾ ਜਦੋਂ ਦਿਨ ਹੋਏ ਨਾ, ਜਦੋਂ ਦਿਨ ਲਾਇਆ ਉਹਨੇ 20 ਵੱਧ ਇੱਥੇ ਚੱਡਾ ਚੋਂ ਲੈ ਗਈ, ਵਿਹੜੇ ਚੋਂ ਬਾਹਰ ਨਾ ਨਿਕਲੇ। ਬੜੀ ਬਾਹਰ ਨਿਕਲੀ ਚਾਹੀ, ਪੂਰੀ ਬਣ ਗਈ। ਉਹ ਰਾਣਾ ਸੂ ਪਈ। ਉਹਨੇ ਤਾਂ ਬੱਚਾ ਡੰਗਰਾਂ ਨੂੰ ਮੂੰਹ ਖੋਲਦੀ ਸ਼ਿਕਾਇਤ ਸੀ, ਗਾਂ ਨੂੰ ਮੂੰਹ ਖੋਲਦੀ। ਅਸੀਂ ਬੱਚੇ ਨੂੰ ਦੁੱਧ ਚੰਗਾਤਾ, ਬੱਚਾ ਮਰ ਗਿਆ। ਬੱਚਾ ਮਰ ਗਿਆ ਤਾਂ ਮੈਂ ਭੋਲਾ ਹਲਕਾ ਜਿਹਾ ਹੁੰਦਾ ਸੀ, ਭੋਲੇ ਨੂੰ ਮੈਂ ਕਿਹਾ ਯਾਰ ਹੁਣ ਕੀ ਕਰਾਂਗੇ? ਮੈਨੂੰ ਕਹਿੰਦਾ ਅੱਬਾ ਹੁਣ ਕੀ ਕਰਨਾ? ਮੈਂ ਕਿਹਾ ਛੱਡ ਗਾਂ ਨੂੰ। ਮੈਂ ਕਿਹਾ ਖੋਲ ਗਾਂ, ਕਿੱਲਿਓਂ ਖੋਲ ਤੇ ਗਾਂ ਬੱਚੇ ਦੇ ਉੱਤੇ ਗਈ। ਉਹਨੇ ਆਲੇ ਦੁਆਲੇ ਫਿਰਿਆ, ਸੰਘਿਆ ਦੇਖਿਆ ਦੁੱਖਿਆ, ਦੇਖ ਏਦਾਂ ਪਾਣੀ ਅੱਖਾਂ ਦੇ ਵਿੱਚੋਂ ਗਾਂ ਦੇ ਜਾਵੇ ਵੀ ਗੱਲ ਨਾ ਆ ਭਰ ਗਿਆ ਸਾਰਾ। ਮੈਂ ਜੀ ਗਾਂ ਉਹ ਬੰਨਤੀ ਕਿੱਲੇ ਤੇ ਬੰਨ੍ਹ ਕੇ। ਮੈਂ ਕਿਹਾ ਟੋਆ ਮਾਰ, ਇੱਥੇ ਟੋਆ ਮਾਰਿਆ ਸੀ, ਬੱਚਾ ਦੱਬ ਦਿੱਤਾ ਉੱਥੇ ਕੰਧ ਵਿਹੜੇ ਜੇ, ਕੰਧ ਦੇ ਨਾਲ ਚੰਗਾ ਡੂੰਘਾ ਟੋਆ ਮਾਰ ਇੰਨਾ ਕੁ ਜੀ ਪਾਏ ਪੱਠੇ ਜਿਹੇ ਚੁੱਕ ਰਹੇ ਉਹਨੇ ਜੀ ਦੁੱਧ ਲਾ ਦਿੱਤਾ।
ਲਈ 15-16 ਸਿਰੋਂ ਪਹਿਲੇ ਸੂਏ ਦੁੱਧ ਦੀ ਬੜੀ ਗਾਂ ਨਿਕਲੀ ਚੰਗੀ। ਉਹ ਡੰਗਰ ਯਾਰ ਹੁੰਦੇ ਆ, ਕਿਸੇ ਨੂੰ ਡੰਗਰ ਦੇਣਾ ਹੁੰਦਾ, ਕਿਸੇ ਨੂੰ ਨਹੀਂ ਦੇਣਾ ਹੁੰਦਾ, ਨਸੀਬ ਆਪੋ ਆਪਣਾ ਭਾਗ ਹੁੰਦਾ ਬੰਦੇ ਦਾ। ਲੋ ਜੀ ਬਾਬਾ ਜੀ, ਵੇਲੇ ਦੀ ਮਜਬੂਰੀ ਆ, ਤੁਸੀਂ ਸਾਡੇ ਇਸ ਅੱਜ ਦੀ ਬੈਠਕ ਦੇ ਵਿੱਚ ਤਸ਼ਰੀਫ ਲਿਆਏ, ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਉਮੀਦ ਕਰਦੇ ਹਾਂ ਕਿ ਅੱਲਾ ਤੁਹਾਨੂੰ ਲੰਬੀ ਸਿਹਤ ਦੇਵੇ, ਆਇੰਦਾ ਵੀ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ੋ। ਤੇ ਠੀਕ ਆ। ਕਿਸਾਨਾ ਸਾਹਿਬ ਦੀ ਮਾਰਫਤ ਤੁਸੀਂ ਆਪਣੇ ਚਾਅ, ਆਪਣੀਆਂ ਖੁਸ਼ੀਆਂ ਦੂਸਰੇ ਨਾਲ ਵੰਡੋ ਤੇ ਸਾਂਝੇ ਕਰੋ, ਆਪਣੇ ਵਿਚਾਰ ਜਿਹੜੇ, ਆਪਣੇ ਖਿਆਲ। ਇਹ ਤੁਹਾਡੇ ਖਿਆਲ ਨਾ ਸਿਰਫ ਇਸ ਦਫ਼ਤਰ ਦੇ ਵਿੱਚ ਨੇ, ਬਲਕਿ ਬਾਹਰ ਬਾਰਡਰ ਪਾਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਤੁਹਾਡੇ ਖਿਆਲਾਤ ਪਹੁੰਚਦੇ ਆ ਤੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਤੇ ਲੋਕ ਤੁਹਾਡੇ ਲਈ ਬੜੀਆਂ ਦੁਆਵਾਂ ਕਰਦੇ, ਅੱਲਾ ਤੁਹਾਨੂੰ ਸਿਹਤ ਦੇਵੇ। ਅੱਛਾ, ਉਹੀ ਅੱਲਾ ਉਹਨਾਂ ਨੂੰ ਵੀ ਖੁਸ਼ ਰੱਖੇ। ਹਾਂਜੀ, ਤੇ ਤੁਸੀਂ ਕੀ ਆਪਣੇ ਸਾਰਿਆਂ ਨੂੰ ਪੈਗਾਮ ਦੇਣਾ ਚਾਹੋਗੇ, ਉਹਨਾਂ ਦੇ ਬਾਰੇ 'ਚ ਕੋਈ ਦੁਆ ਦਿਓ, ਸਾਰੇ ਜਿਹੜੇ ਤੁਹਾਨੂੰ ਖੁਸ਼ੀ ਨਾਲ ਦੇਖਦੇ ਆ, ਨਾਜ਼ਰੀਨ ਜਿਹੜੇ ਤੁਹਾਨੂੰ ਦੇਖਦੇ ਬਈ ਜਦੋਂ ਖੁਸ਼ੀ ਨਾਲ ਦੇਖਦੇ ਆ, ਅਸੀਂ ਵੀ ਉਹਨਾਂ ਦੇ ਹੱਕ 'ਚ ਦੁਆ ਕਰਿਆ ਵੀ ਅੱਲਾ ਦੀ ਜਾਤ ਉਹਨਾਂ ਤੇ ਵੀ ਰਹਿਮ ਕਰੇ ਬਈ, ਹਾਂ ਰਾਜੀ ਰੱਖੇ, ਉਹਨਾਂ ਦੀ ਬਾਲ ਬੱਚਾ, ਉਹਨਾਂ ਦਾ ਬਾਲ ਬੱਚਾ ਠੀਕ, ਨਿਆਣੇ ਨੇ ਕਿ ਅਲਾਮੀਆਂ ਮਾੜਾ ਵਕਤਾਂ ਲਿਆ ਕੋਈ। ਲਓ ਜੀ, ਜੀਂਦੇ ਰਹੋ ਨਾਜ਼ਰੀਨ। ਜਿਹੜੇ ਬਾਬੇ ਫਕੀਰੀਏ ਦੇ ਮਦਾਹ ਨੇ ਤੇ ਉਹਨਾਂ ਨੂੰ ਬਾਬੇ ਫਕੀਰੀਏ ਦੀ ਦੁਆ ਪਹੁੰਚ ਚੁੱਕੀ ਹੈ ਤੇ ਰਾਣਾ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਅਸਦਾ ਜੀ ਦੁਆ ਦਿੰਦੇ ਹੀ ਰਹਿੰਦੇ ਆ ਸਾਰਿਆਂ ਦਾ, ਮੀਆਂ ਕੋਲ ਅੱਜ ਦੀ ਆਪਣੀ ਬਹਿਸ ਵਿੱਚ ਸਮੇਟਦੇ ਆ। ਰੱਬ ਰਾਖਾ ਇਸ ਚੈਨਲ ਦੀ ਤਵਾਲਤ ਵਾਸਤੇ ਅਸੀਂ ਦੁਆ ਕਰਦੇ ਹਾਂ। ਅੱਲਾਹ ਤਾਲਾ ਸਾਰੇ ਇਨਸਾਨਾਂ ਦੀ, ਅੱਲਾਹ ਤਾਲਾ ਦੀ ਸਾਰੀ ਮਖਲੂਕ ਤੇ ਅੱਲਾਹ ਰਹਿਮਤ ਕਰੇ।